एक ਜ਼ਿਮੀਂਦਾਰ ਸੀ ਜੱਟ, ਉਹਦੀ ਜ਼ਮੀਨ ਟਿੱਬਿਆਂ ਦੇ ਵਿੱਚ ਸੀ ਤੇ ਟਿੱਬੇ ਜਿੱਥੇ ਹੋਣ ਨਾ ਉੱਥੇ ਚੂਹੇ ਬੜੇ ਹੁੰਦੇ ਨੇ ਤੇ ਜਿੱਥੇ ਚੂਹੇ ਹੋਣ ਨਾ ਉੱਥੇ ਸੱਪ ਵੀ ਆ ਜਾਂਦੇ ਨੇ ਉਹਨਾਂ ਦੀਆਂ ਰੁੱਡਾਂ ਦੇ ਵਿੱਚ। ਉਹ ਪਾਣੀ ਪਿਆ ਲਾਵੇ ਤੇ ਉਹਨੂੰ ਨਾ ਸੱਪ ਨੇ ਦੰਦੀ ਵੱਢ ਲਈ। ਜਦੋਂ ਉਹਨੇ ਟਾਰਚ ਬਾਲੀ ਨਾ, ਰਾਤ ਦਾ ਟਾਈਮ ਸੀ ਤੇ ਉਹਦੀ ਲਾਈਟ ਵੱਜੀ ਚੂਹੇ ਤੇ। ਜੱਟ ਦੇ ਜ਼ਿਹਨ 'ਚ ਆਈ ਗੱਲ ਕਿ ਮੈਨੂੰ ਨਾ ਚੂਹੇ ਨੇ ਵੱਢਿਆ। ਸੱਪ ਵੀ ਜ਼ਹਿਰੀਲਾ ਨਹੀਂ ਸੀ, ਕਿਸਮਤ ਵਾਲਾ ਸੀ, ਬਚ ਗਿਆ, ਉਹਨੂੰ ਕੁਝ ਵੀ ਨਾ ਹੋਇਆ। ਕੋਈ ਅਰਸਾ ਗੁਜ਼ਰਿਆ ਇਸੇ ਤਰ੍ਹਾਂ ਹੀ ਤੇ ਉਹਨੂੰ ਨਾ ਪਾਣੀ ਲਾਉਂਦਿਆਂ ਰਾਤ ਚੂਹੇ ਨੇ ਵੱਢ ਲਈ ਦੰਦੀ ਪੈਰ ਤੇ। ਲੇਕਿਨ ਜਦੋਂ ਉਹਦਾ ਧਿਆਨ ਪਿਆ ਨਾ, ਉਹਦਾ ਧਿਆਨ ਸੱਪ ਤੇ ਪੈ ਗਿਆ। ਉਹਦੇ ਜ਼ਿਹਨ 'ਚ ਇੱਕ ਖੌਫ ਆ ਗਿਆ ਕਿ ਮੈਨੂੰ ਨਾ ਸੱਪ ਨੇ ਵੱਢਿਆ। ਹਾਲਾਂਕਿ ਸੱਪ ਨੇ ਵੱਢਿਆ ਨਹੀਂ ਸੀ, ਉਹਨੂੰ ਵੱਢਿਆ ਸੀ ਚੂਹੇ ਨੇ। ਲੇਕਿਨ ਉਹਦੇ ਜ਼ਿਹਨ 'ਚ ਆ ਗਿਆ, ਉਹਨੂੰ ਖੌਫ ਦੀ ਵਜ੍ਹਾ ਤੋਂ ਉਹਦੀ ਮੌਤ ਵਾਕਿਆ ਹੋ ਗਈ। ਜਦੋਂ ਉਹਦੇ ਪਿਛਲੇ ਵਾਰਸ ਨੂੰ ਪਤਾ ਲੱਗਾ, ਉਹਨੂੰ ਚੁੱਕਿਆ ਤੇ ਉਹਦਾ ਪੋਸਟਮਾਰਟਮ ਕਰਵਾਇਆ ਤੇ ਉਦੋਂ ਪਤਾ ਲੱਗਾ ਵੀ ਇਹਦੀ ਮੌਤ ਸੱਪ ਦੇ ਵੱਢਣ ਨਾਲ ਨਹੀਂ ਹੋਈ, ਇਹਦੀ ਮੌਤ ਜਿਹੜੀ ਹਾਰਟ ਅਟੈਕ ਨਾਲ ਹੋਈ ਹੈ, ਇੱਕ ਖੌਫ ਨਾਲ ਹੋਈ ਹੈ। ਇਹ ਕਹਾਣੀ ਤੁਹਾਨੂੰ ਅਜੀਬ ਤੇ ਲੱਗਦੀ ਹੋਏਗੀ, ਲੇਕਿਨ ਨਾ ਜ਼ਿੰਦਗੀ 'ਚ ਪੈਦਾਇਸ਼ੀ ਇਨਸਾਨ ਨੂੰ ਸਿਰਫ ਦੋ ਤਰ੍ਹਾਂ ਦਾ ਖੌਫ ਹੁੰਦਾ ਹੈ। ਇੱਕ ਉੱਚੀ ਜਗ੍ਹਾ ਤੋਂ ਥੱਲੇ ਡਿੱਗਣ ਦਾ, ਜਿਹੜਾ ਡਰ ਉਹਦੇ ਜ਼ਿਹਨ 'ਚ ਹੁੰਦਾ ਹੈ। ਇੱਕ ਉੱਚੀ ਜਿਹੜੀ ਆਵਾਜ਼ ਹੈ ਉਹਦਾ। ਬਾਕੀ ਜਿੰਨੇ ਵੀ ਤੁਹਾਡੇ ਜ਼ਿਹਨ 'ਚ ਜਾਂ ਜਿੰਨੇ ਵੀ ਦੂਸਰਿਆਂ ਲੋਕਾਂ ਦੇ ਜ਼ਿਹਨ 'ਚ ਡਰ ਨੇ ਨਾ, ਵੀ ਉਹ ਫਲਾਂ ਕੀ ਕਰ ਦੇਦਾ, ਫਲਾਣਾ ਮੇਰੇ ਨਾਲ ਗੁੱਸੇ ਹੋ ਗਿਆ ਤੇ ਕੀ ਹੋ ਜਾਏਦਾ, ਐਸੇ ਤਰ੍ਹਾਂ ਅਗਰ ਮੈਂ ਸਪੀਡ 'ਚ ਗੱਡੀ ਚਲਾਈ ਤੇ ਕੀ ਹੋ ਜਾਏਗਾ, ਇਸੇ ਤਰ੍ਹਾਂ ਦੇ ਜਿੰਨੇ ਵੀ ਡਰ ਨੇ ਨਾ, ਇਹ ਖੁਦ ਇਨਸਾਨ ਨੇ ਆਪਣੇ ਉੱਤੇ ਆਪ ਸਵਾਰ ਕੀਤੇ ਨੇ। ਇਹ ਤੁਹਾਡੇ ਜ਼ਿਹਨ ਦੇ ਵਿੱਚ ਖੁਦ ਬਣਾਏ ਗਏ ਡਰ ਨੇ, ਲੇਕਿਨ ਤੁਹਾਡੇ 'ਚ ਪੈਦਾਇਸ਼ੀ ਡਰ ਨੇ ਸਨ। ਇਸ ਤੋਂ ਕਰਕੇ ਡਰ ਜਿਹੜਾ ਇਹਨੂੰ ਜ਼ਿੰਦਗੀ 'ਚ ਖਤਮ ਕਰ ਦਿਓ। ਹੋਣਾ ਉਹੀ ਹੈ ਜੋ ਅੱਲਾ ਨੇ ਚਾਹਣਾ। ਲੇਕਿਨ ਆ ਜਿਹੜੀ ਇਸ ਤਰ੍ਹਾਂ ਦੇ ਨਾ ਡਰ ਵੀ ਮੈਨੂੰ ਸੱਪ ਵੜ ਲਏਦਾ ਜਾਂ ਬੰਦੇ ਦੇ ਕਿਸੇ ਦੇ ਗੁੱਸੇ ਹੋਣ ਦਾ ਡਰ, ਇਹ ਡਰ ਆਪਣੇ ਜ਼ਿਹਨ 'ਚੋਂ ਖਤਮ ਕਰ ਦਿਓ।